दर्शकों ब्रेक तो बाद ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ ਐਡਲੇਡ ਆਸਟ੍ਰੇਲੀਆ ਤੋਂ ਵੀਰ ਨਵਰੂਪ ਸਿੰਘ ਜੀ ਦਾ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਪਿਛਲੇ 2-3 ਹਫ਼ਤਿਆਂ ਤੋਂ ਇਹ ਗੱਲ ਸਿੱਧ ਹੋ ਰਹੀ ਚੁੱਕੀ ਹੈ ਕਿ ਇੰਡੀਅਨ ਏਜੰਸੀਆਂ ਦੀਆਂ ਪੰਜਾਬ ਵਿਚਲੀਆਂ ਗਤੀਵਿਧੀਆਂ ਸਿਖਰਾਂ ਤੇ ਹਨ ਤੇ ਇੰਜ ਜਾਪਦਾ ਹੈ ਕਿ ਘੱਲੂਘਾਰਾ ਵਰੇਗੜ੍ਹ ਮੌਕੇ ਲਈ ਇਹ ਕੁਝ ਵੱਡੀ ਵਿਉਂਤਬੰਦੀ ਕਰ ਰਹੇ ਹਨ। ABP ਨਿਊਜ਼ ਤੇ ਇੱਕ ਖਬਰ ਹੈ ਕਿ ਆਈਸਿਸ ਭਾਰਤ ਦੇ ਕਿਸੇ ਧਾਰਮਿਕ ਸਥਾਨ ਤੇ ਹਮਲਾ ਕਰਨ ਦੀ ਤਿਆਰੀ ਕਰ ਰਹੀ ਹੈ ਤੇ ਉੱਤਰੀ ਭਾਰਤ ਵਿੱਚ ਬੰਬ ਧਮਾਕਾ ਕਰਨ ਲਈ ਕੈਨੇਡਾ ਤੋਂ ਸਿੱਖ ਬੀਬੀ ਨੂੰ ਵੀ ਭੇਜਿਆ ਹੈ। ਹੁਣ ਮੈਨੂੰ ਜਾਪਦਾ ਹੈ ਕਿ ਇੰਡੀਅਨ ਏਜੰਸੀਆਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀ ਤਾਕ ਵਿੱਚ ਹਨ ਕਿ ਸਿੱਖ ਘੱਲੂਘਾਰਾ ਵਰੇਗੜ੍ਹ ਮੌਕੇ ਦਰਬਾਰ ਸਾਹਿਬ ਵਿੱਚ ਕੋਈ ਕੁਕਰਮ ਕਰਨਗੇ ਅਤੇ ਫਿਰ ਉਸ ਦਾ ਇਲਜ਼ਾਮ ਆਈਸਿਸ ਅਤੇ ਸਿੱਖ ਖਾੜਕੂਆਂ ਤੇ ਲਾਇਆ ਜਾਵੇਗਾ। ਸਿੱਖ ਡਾਇਸਪੋਰਾ ਨੂੰ ਇਸ ਸਭ ਨਾਲ ਜੋੜ ਕੇ ਅੰਤਰਰਾਸ਼ਟਰੀ ਪੱਧਰ ਤੇ ਖਾਲਿਸਤਾਨ ਦੀ ਉੱਭਰ ਰਹੀ ਆਵਾਜ਼ ਨੂੰ ਬਦਨਾਮ ਕੀਤਾ ਜਾਵੇਗਾ। ਇਹਨਾਂ ਨੇ ਹਿੰਦੂਆਂ ਦੀ ਲਲਕਾਰ ਰੈਲੀ ਦਾ ਜ਼ਿਕਰ ਕੀਤਾ ਹੈ। ਕਿਰਪਾ ਕਰਕੇ ਇਸ ਬਾਰੇ ਆਪਣੇ ਵਿਚਾਰ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਨਵਰੂਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਐਡੀਲੇਡ ਆਸਟ੍ਰੇਲੀਆ ਤੋਂ ਲਿਖਿਆ ਜੀ। ਅਸੀਂ ਤਾਂ ਲਗਾਤਾਰਤਾ ਨਾਲ ਪਿਛਲੇ ਹਫ਼ਤਿਆਂ ਦੇ ਵਿੱਚ ਇਹ ਜ਼ਿਕਰ ਕਰਦੇ ਆ ਰਹੇ ਹਾਂ ਕਿਉਂਕਿ ਜਿਉਂ-ਜਿਉਂ ਘੱਲੂਘਾਰਾ ਹਫ਼ਤਾ ਨੇੜੇ ਆਉਂਦਾ ਹੈ, ਜੇ ਤੁਸੀਂ ਪਿਛਲੇ ਸਾਲਾਂ ਦਾ ਹੀ ਪੈਟਰਨ ਦੇਖੋ ਤੇ ਫਿਰ ਇਹ ਸਮਝਣ ਲਈ ਕੋਈ ਰਾਕਟ ਸਾਇੰਸ ਨਹੀਂ ਚਾਹੀਦੀ ਕਿ ਏਜੰਸੀਆਂ ਦੇ ਕੰਮ ਕਰਨ ਦਾ ਢੰਗ ਕੀ ਹੈ ਜੀ। ਔਰ ਇਸੇ ਤਰ੍ਹਾਂ ਜਦੋਂ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਜਦੋਂ ਅਖੰਡ ਪਾਠ ਸਾਹਿਬ ਦੇ ਭੋਗ ਪੈ ਰਹੇ ਸਨ ਔਰ ਜਸਟਿਨ ਟਰੂਡੋ ਖਲੋ ਕੇ ਕਹਿ ਰਹੇ ਸੀ ਕਿ ਕੈਨੇਡਾ ਦੇ ਆਦਰਸ਼ ਬਿਲਕੁਲ ਖਾਲਸੇ ਦੇ ਆਦਰਸ਼ ਵਰਗੇ ਨੇ, ਉਦੋਂ ਇਹਨਾਂ ਦੀਆਂ ਮੇਨ ਜਿਹੜੀਆਂ ਨਿਊਜ਼ ਏਜੰਸੀਜ਼ ਵੀ ਔਰ ਜ਼ੀ ਨਿਊਜ਼ ਔਰ ਦੂਸਰੇ ਜਿਹੜੇ ਹੈ ਉਹ ਖਬਰ ਪਲਾਂਟ ਕਰ ਰਹੇ ਸੀ ਕਿ ਜੀ ਕਿ ਜਿਹੜੀ ਹੈ ਇਸਲਾਮਿਕ ਸਟੇਟ ਦੇ ਨਾਲ ਸਿੱਖਾਂ ਦਾ ਅਲਾਇੰਸ ਹੈ ਔਰ ਕੈਨੇਡਾ ਤੋਂ ਇੱਕ ਬੰਬਰ ਆ ਰਹੀ ਹੈ ਬੀਬੀ, ਉਹ ਆਹ ਕਰ ਦੇਗੀ ਉਹ ਕਰ ਦੇਗੀ। ਔਰ ਫਿਰ ਅਸੀਂ ਦੇਖਦੇ ਹਾਂ ਕਿ ਆਲ ਆਫ ਅ ਸਡਨ, ਔਰ ਮੈਂ ਇਹਨੂੰ ਕੋਈ ਇੱਕੋ ਤਰ੍ਹਾਂ ਨਹੀਂ ਦੇਖਦਾ ਕਿ ਭਾਈ ਕੋਈ ਡਿਫਰੈਂਟ ਹੋਇਆ, ਜੋ ਕੁਛ ਇਸ ਲੁਧਿਆਣੇ ਦੇ ਵਿੱਚ ਸੰਤ ਬਾਬਾ ਰਣਜੀਤ ਸਿੰਘ ਢੱਡੀਆਂ ਵਾਲੇ ਤੇ ਹਮਲਾ 40-50 ਬੰਦੇ ਔਰ ਜਿਸ ਤਰੀਕੇ ਨਾਲ ਹੁਣ ਇਹ ਕੁੱਕੜਾਂ ਦੀ ਲੜਾਈ ਦੀ ਤਰ੍ਹਾਂ ਨੋਕ ਝੋਕ ਇਲਜ਼ਾਮਬਾਜ਼ੀਆਂ ਹੋ ਰਹੀਆਂ ਨੇ। ਅੱਜ ਦੀ ਸੀ ਖਬਰ ਕਿ ਜੀ ਅਕਾਲ ਤਖਤ ਇੰਟਰਵੀਨ ਕਰ ਰਿਹਾ, ਦੋਨਾਂ ਧਿਰਾਂ ਨੂੰ ਬੁਲਾਇਆ ਜਾਏਗਾ। ਪਹਿਲਾਂ ਤਾਂ ਜਿਹੜਾ ਕ੍ਰਿਮੀਨਲ ਕੇਸ ਹੈ ਉਸ ਨਾਲ ਔਰ ਇਹ ਜਿਹੜੇ ਜਥੇਦਾਰ ਬਿਲਕੁਲ ਡਿਸਗਰੰਟਡ ਅੰਦਰ ਲੁਕੇ ਬੈਠੇ ਸੀ, ਇਹਨੂੰ ਜੇ ਤੁਸੀਂ ਦੇਖੋ ਵੀ ਕਿਸ ਤਰੀਕੇ ਨਾਲ ਇਹਨਾਂ ਨੂੰ ਕ੍ਰੈਡੀਬਿਲਿਟੀ ਦੇਣ ਦੀ ਕੋਸ਼ਿਸ਼ ਹੈ। ਇੱਧਰ ਜਿਵੇਂ ਵਰਜੀਨੀਆ ਦੇ ਵਿੱਚ ਐਨ ਉਹ ਜੇ ਮੌਕੇ ਕੁਲਦੀਪ ਸਿੰਘ ਨੇ ਕਰਤੂਤ ਕਰਕੇ ਅੰਮ੍ਰਿਤ ਦੀ ਜਿਹੜੀ ਹੈ ਉਹ ਸਾਰੀ ਰਵਾਇਤ ਔਰ ਉਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਉਧਰੋਂ। ਔਰ ਇਹਨੇ ਠੀਕ ਕਿਹਾ ਅਮਰਿੰਦਰ ਸਿੰਘ ਨੇ, ਅੱਜ ਉਸ ਦਾ ਬਿਆਨ ਸੀ, ਉਹਨੇ ਕਿਹਾ ਕਿ ਵੀ ਬਾਦਲ ਇਜ਼ ਪੈਟਰਨਾਈਜ਼ਿੰਗ ਵਨ ਸੇਂਟ ਐਂਡ ਸ਼ੋਇੰਗ ਸਿੰਪੈਥੀਜ਼ ਵਿਦ ਦ ਅਦਰ ਐਂਡ ਸ਼ੈਡਿੰਗ ਕ੍ਰੋਕੋਡਾਈਲ ਟੀਅਰਸ ਕਿ ਵੀ ਇੱਕ ਦੀ ਪੁਸ਼ਤਪਨਾਹੀ ਕਰ ਰਿਹਾ ਇੱਕ ਸੰਤ ਦੀ ਤੇ ਦੂਸਰੇ ਦੇ ਲਈ ਜਿਹੜਾ ਹੈ ਉਹ ਮਗਰਮੱਛ ਦੇ ਅਥਰੂ ਕੇਰ ਰਿਹਾ, ਉਹਦੇ ਨਾਲ ਹਮਦਰਦੀ ਕਰ ਰਿਹਾ ਔਰ ਦੋਨਾਂ ਨੂੰ ਹੀ ਜਿਹੜਾ ਉਸ ਕਿਉਂਕਿ ਇਹ ਜਦੋਂ ਵੀ ਕੋਈ ਇਸ ਕਿਸਮ ਦੀ ਡਾਇਵਰਜਨ ਹੁੰਦੀ ਹੈ ਔਰ ਜਦੋਂ ਅੱਜ ਵੀ ਮੈਨੂੰ ਕੋਈ ਸੱਜਣ ਪੁੱਛ ਰਹੇ ਸੀ ਪੰਜਾਬ ਤੋਂ ਕਿ ਜੀ ਇਹਦੇ ਚੋਂ ਬਾਦਲ ਜਾਂ ਦੂਸਰਿਆਂ ਨੂੰ ਕੀ ਮਿਲੇਗਾ ਇਸ ਕਿਸਮ ਦੇ ਟਕਰਾਅ ਚੋਂ ਜੇ ਉਹਨਾਂ ਦੀਆਂ ਏਜੰਸੀਆਂ ਨੇ ਖੜਾ ਕੀਤਾ ਜੀ। ਮੈਂ ਕਿਹਾ ਸਾਡੀ ਯਾਦਾਸ਼ਤ ਬੜੀ ਘੱਟ ਹੈ, ਅਸੀਂ ਭੁੱਲ ਜਾਂਦੇ ਹਾਂ। ਔਰ ਮੈਂ ਕਿਹਾ ਵੀ ਸਾਡੇ TV 84 ਚੈਨਲ ਤੇ ਹੀ ਉਸ ਵੇਲੇ ਇੰਟੈਲੀਜੈਂਸ ਦਾ ਜਿਹੜਾ ਡਾਇਰੈਕਟਰ ਜਨਰਲ ਸੀ ਸ਼ਸ਼ੀਕਾਂਤ, ਉਹਨੇ ਇਹ ਕਿਹਾ ਸੀ ਕਿ ਭਾਈ ਕਿਵੇਂ ਸੁਖਬੀਰ ਬਾਦਲ ਨੇ ਜੋ ਕੁਝ ਸੌਦਾ ਸਾਧ ਨੇ ਕੀਤਾ 10ਵੇਂ ਪਾਤਸ਼ਾਹ ਵਾਲੀ ਪੁਸ਼ਾਕ ਪਹਿਨ ਕੇ ਔਰ ਜਾਮੇ ਇਨਸਾਨ ਤਿਆਰ ਕਰਨ ਦੇ ਨਾਂ ਥੱਲੇ ਔਰ ਅੰਦਰ ਜਿਹੜੇ ਸ਼ਾਟ ਲੈ ਗਏ ਔਰ ਬਾਅਦ ਚ ਉਹਨੂੰ ਅਜੀਤ ਇੰਡੀਅਨ ਐਕਸਪ੍ਰੈਸ ਵਰਗੀਆਂ ਅਖਬਾਰਾਂ ਨੇ ਛਾਪਿਆ ਕਿ ਵੀ ਇਹ ਸਾਰੀ ਸੁਖਬੀਰ ਬਾਦਲ ਦੀ ਜਿਹੜੀ ਹੈ ਉਸ ਲੀਡ ਦੇ ਥੱਲੇ ਹੀ ਕੀਤਾ ਗਿਆ ਸੀ ਕਿ ਉਹ ਚੋਲਾ ਹੀ ਅਸੀਂ ਤਿਆਰ ਕੀਤਾ ਸੀ ਜਿਹੜਾ ਅੰਦਰ ਭੇਜਿਆ ਔਰ ਅੰਦਰ ਵੀ ਜਿਹੜਾ ਅਖਬਾਰਾਂ ਨੂੰ ਬਾਅਦ ਚ ਦੇਣਾ ਜਾਂ ਜਿਹੜਾ ਫੋਟੋ ਸ਼ੂਟ ਕਰਨ ਵਾਲਾ ਸੀ ਸਾਡਾ ਬੰਦਾ ਸੀ। ਹੁਣ ਉਹਦਾ ਰੀਜ਼ਨ ਸੀ ਕਿ ਉਸ ਤੋਂ ਪਹਿਲਾਂ ਸੌਦਾ ਸਾਧ ਵਾਲੇ ਨੇ ਜਿਹੜੀਆਂ ਉਸ ਤੋਂ ਪਹਿਲਾਂ ਇਲੈਕਸ਼ਨਾਂ ਹੋਈਆਂ ਸੀ ਉਹਦੇ ਚੇਲਿਆਂ ਨੇ ਕਾਂਗਰਸ ਨੂੰ ਵੋਟ ਪਾਈ ਸੀ। ਸੋ ਜੇ ਸੁਖਬੀਰ ਬਾਦਲ ਵਰਗਾ ਬੰਦਾ ਉਦੋਂ ਤਾਂ ਅਜੇ ਐਕਸਪੀਰੀਅੰਸ ਵੀ ਨਹੀਂ ਸੀ ਇੰਨਾ ਔਰ ਇਸ ਕਿਸਮ ਦੀ ਕਰਤੂਤ ਉਦੋਂ ਉਹਨੂੰ ਪਤਾ ਸੀ ਵੀ ਸਿੱਖਾਂ ਨੂੰ ਮਗਰ ਪਾ ਦਿਓ ਸੌਦਾ ਸਾਧ ਦੇ, ਫਿਰ ਇਹ ਡਰਦੇ ਜਿਹੜੇ ਨੇ ਕਾਂਗਰਸ ਦੀ ਥਾਂ ਤੇ ਸਾਡੇ ਵੱਲ ਝੁਕਣਗੇ। ਜੇ ਉਦੋਂ ਇਹ ਕਰਤੂਤ ਕਰ ਸਕਦੇ ਸੀ, ਹੁਣ ਤਾਂ ਬਾਬਾ ਰਣਜੀਤ ਸਿੰਘ ਢੱਡਰੀਆਂ ਇੱਕ ਖੁੱਲੀ ਆਵਾਜ਼ ਸੀ ਬਾਦਲ ਦੇ ਖਿਲਾਫ, ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਇਹ ਧਾਰਮਿਕ ਪ੍ਰਚਾਰਕ ਜਿਹੜੇ ਨੇ ਉਹ ਬਹਿਬਲ ਕਲਾਂ ਹੋਏ, ਉਹ ਕੋਟ ਕਪੂਰਾ ਹੋਏ, ਬਰਗਾੜੀ ਹੋਏ,
ਹਰ ਥਾਂ ਦੇ ਉੱਤੇ ਜਿਹੜਾ ਹੈ ਉਹ ਹਜ਼ਾਰਾਂ ਦੀ ਗਿਣਤੀ 'ਚ ਇਹਨਾਂ ਦੇ ਸਭ ਤੋਂ ਪਹਿਲਾਂ ਇਹੀ ਸੀ ਜਿਨ੍ਹਾਂ ਨੇ ਜਾ ਕੇ ਧਾਰਮਿਕ ਸ਼੍ਰੇਣੀ ਨਹੀਂ ਚੈਲੰਜ ਕੀਤਾ, ਸਿਆਸੀ ਲੋਕ ਤਾਂ ਬਾਅਦ 'ਚ ਇਨਵੋਲਵ ਹੋਏ। ਸੋ ਕੁੱਲ ਮਿਲਾ ਕੇ ਉਹਨਾਂ ਨੂੰ ਇਸ ਦੇ ਨਾਲ ਇਹਨਾਂ ਨੇ ਦੋਨਾਂ ਨੂੰ ਹੀ, ਹੁਣ ਬੇਸ਼ੱਕ ਦੂਜੇ ਪਾਸੇ ਬਾਬਾ ਹਰਨਾਮ ਸਿੰਘ ਧੁੰਮਾ ਨਿੱਜੀ ਤੌਰ ਤੇ ਤਾਂ ਕਾਫੀ ਦੇਰ ਤੋਂ ਹੀ ਉਹ ਡਿਸਕ੍ਰੈਡਿਟਡ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਦਮਦਮੀ ਟਕਸਾਲ ਐਜ਼ ਐਨ ਇੰਸਟੀਟਿਊਸ਼ਨ ਉਸ ਦੀ ਤਾਂ ਇੱਕ ਆਪਣੀ ਥਾਂ ਹੈ, ਇਤਿਹਾਸਕ ਮੁਕਾਮ ਹੈ, ਭਾਵੇਂ ਉਹਦੇ ਅੱਜ 4 ਗਰੁੱਪ ਬਣੇ ਹੋਣ। ਲੇਕਿਨ ਜਦੋਂ ਤੁਸੀਂ ਕਿਸੇ ਦਾ ਰੈਪੂਟੇਸ਼ਨ ਖਤਮ ਕਰਨਾ ਹੈ, ਇੱਕ ਪਾਸੇ ਜਿਹੜਾ ਦਮਦਮੀ ਟਕਸਾਲ ਜਿਸ ਨੇ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲੇ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਵਰਗੇ ਜਿਹੜੀ ਮਹਾਨ ਸ਼ਖਸੀਅਤਾਂ ਨੇ ਇਸ ਸਦੀ 'ਚ 20ਵੀਂ ਸਦੀ 'ਚ ਪੈਦਾ ਕੀਤੀਆਂ, ਹੁਣ ਉਹ ਉਹਨਾਂ ਦੇ ਫਾਲੋਅਰ ਜੇ ਕਚਹਿਰੀਆਂ ਦੇ ਵਿੱਚ ਦੂਜੇ ਉਹਨਾਂ ਦੇ ਉੱਤੇ ਫੁੱਲ ਸੁੱਟੇ ਜਾ ਰਹੇ ਨੇ ਤੇ ਉਹ ਧਮਕੀਆਂ ਦੇ ਰਹੇ ਹੋਣ ਕਿ ਜਿਹੜਾ ਬੋਲੇਗਾ ਅਸੀਂ ਰਗੜ ਦਿਆਂਗੇ, ਔਰ ਇਹ ਬਾਬਾ ਧੁੰਮਾ ਜੀ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੂੰ ਡਿਫੈਂਡ ਕਰ ਰਹੇ ਹੋਣ, ਤੇ ਸੋ ਜ਼ਾਹਰ ਹੈ ਵੀ ਆਮ ਲੋਕਾਂ 'ਚ ਹੁਣ ਸੰਤ ਪਿੰਡਾਂ ਵਾਲਿਆਂ ਨੇ ਦਮਦਮੀ ਟਕਸਾਲ ਨੂੰ ਕਿਸੇ ਨਿੱਜੀ ਲੜਾਈ 'ਚ ਤਾਂ ਨਹੀਂ ਪਾਇਆ ਜੀ। ਉਹ ਵੀ ਹਾਲਤ ਸੀ ਜਦੋਂ ਗੁਰੂ ਨਾਨਕ ਨਿਵਾਸ 'ਚ 27 ਕਮਰੇ ਦਮਦਮੀ ਟਕਸਾਲ ਦੇ ਸਿੰਘਾਂ ਕੋਲ ਸੀ, ਪਰ ਜਦੋਂ ਇੱਕ ਟਕਰਾਅ ਦਾ ਮਾਹੌਲ ਏਜੰਸੀਆਂ ਨੇ ਬਣਾ ਦਿੱਤਾ, ਉਦੋਂ ਲੌਂਗੋਵਾਲ ਏਜੰਸੀਆਂ ਦੇ ਹੱਥਾਂ 'ਚ ਖੇਲ ਰਿਹਾ ਸੀ। ਉਹਦਾ ਸੈਕਟਰੀ ਸੀ ਗੁਰਚਰਨ ਸਿੰਘ, ਉਹ ਦੂਜੇ ਪਾਸੇ ਦੇ ਰਣਜੀਤ ਸਿੰਘ ਜਿਹਨੇ ਨਰਕਧਾਰੀ ਨੂੰ ਸੋਧਾ ਲਾਇਆ ਸੀ, ਉਹਨੂੰ ਉਹਨਾਂ ਨੇ ਹੱਥਾਂ 'ਚ ਕਰ ਲਿਆ ਔਰ ਇਸ ਕਿਸਮ ਦਾ ਮਾਹੌਲ ਸਿਰਜ ਦਿੱਤਾ ਕਿ ਉਹ ਚੈਲੰਜ ਕਰਨ ਲੱਗ ਗਏ ਹਥਿਆਰ ਲੈ ਕੇ। ਸੰਤ ਹੱਥ ਜੋੜ ਕੇ ਸਾਰਿਆਂ ਸਿੰਘਾਂ ਨੂੰ ਉਹਨਾਂ ਨੇ ਕਿਹਾ ਕਿ ਭਾਈ ਇੱਥੋਂ ਆਪਾਂ ਚੱਲੀਏ, ਔਰ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਕੇ ਬਹਿ ਗਏ ਸੀ। ਔਰ ਉਸ ਤੋਂ ਬਾਅਦ ਉਹਨਾਂ ਨੇ, ਇਹ ਦਸੰਬਰ 1983 ਦੀ ਗੱਲ ਹੈ। ਸੋ ਇੱਕ ਸੱਚ ਹੈ, ਹੁਣ ਉਹ ਪੀਰੀਅਡ ਸੀ ਜਦੋਂ ਕਿ ਜਦ ਪੁਲਿਸ ਮੁਖੀ ਨੂੰ ਇੱਕ ਇਹ ਵੀ ਮੰਗ ਹੋ ਰਹੀ ਸੀ ਜੀ ਕਿ ਗੁਰੂ ਨਾਨਕ ਨਿਵਾਸ ਪੁਲਿਸ ਭੇਜੋ, ਤੇ ਪੁਲਿਸ ਮੁਖੀ ਨੂੰ ਉਹਨੇ ਪੁੱਛਿਆ ਪੱਤਰਕਾਰਾਂ ਨੇ ਕਿ ਜੀ ਕੀ ਪੁਲਿਸ ਅੰਦਰ ਜਾਏਗੀ ਗੁਰੂ ਨਾਨਕ ਨਿਵਾਸ ਸੰਤਾਂ ਨੂੰ ਗ੍ਰਿਫਤਾਰ ਕਰਨ? ਉਹਨੇ ਕਿਹਾ ਜੀ ਅਸੀਂ ਜਾਵਾਂਗੇ ਪਰ ਲਾਸ਼ਾਂ ਚੁੱਕਣ, ਕਿਉਂਕਿ ਉਹਨਾਂ ਨੇ ਉਹ ਮਾਹੌਲ ਬਣਾ ਦਿੱਤਾ ਸੀ। ਉਹਨਾਂ ਨੂੰ ਇਹ ਸੀ ਜੀ ਕਿ ਜਦੋਂ ਅਸੀਂ ਦੂਸਰੇ ਪਾਸੇ ਹਥਿਆਰਬੰਦ ਬੰਦੇ ਲੌਂਗੋਵਾਲ ਦੀ ਪੁਸ਼ਤਪਨਾਹ ਵਾਲੇ ਖੜੇ ਕਰ ਦਿੱਤੇ ਨੇ, ਪਿੰਡਾਂ ਵਾਲਿਆਂ ਦੇ ਨਾਲ ਪਹਿਲਾਂ ਹੀ ਹਥਿਆਰਬੰਦ ਉਹਨਾਂ ਦਾ ਟਕਸਾਲ ਦਾ ਜਥਾ ਹੈ, ਸੋ ਇਹ ਟੱਕਰ ਲੈਣਗੇ। ਲੇਕਿਨ ਸੰਤ ਇਹ ਸਮਝਦੇ ਸੀ ਕਿ ਲੜਾਈ ਕਿੰਨੀ, ਉੱਥੇ ਉਹਨਾਂ ਨੇ ਆਪਣੀ ਹੱਥ ਜੋੜ ਕੇ ਉੱਥੋਂ ਉਹਨਾਂ ਨੂੰ ਕਿਹਾ ਕਿ ਉਹ ਲਲਕਾਰੇ ਮਾਰਦੇ ਰਹੇ ਜੀ ਅਸੀਂ ਭਜਾ ਦਿੱਤਾ, ਕੋਈ ਭੱਜਣ ਵਾਲੀ ਗੱਲ ਨਹੀਂ ਸੀ। ਲੇਕਿਨ ਜਦੋਂ ਤੁਹਾਡੇ ਸਾਹਮਣੇ ਵੱਡੀ ਲੜਾਈ ਹੁੰਦੀ ਹੈ ਉਦੋਂ ਤੁਸੀਂ ਦੇਖਦੇ ਹੋ ਕਿ ਭਾਈ ਤੁਸੀਂ ਕਿੱਥੇ ਤਾਂ ਟਕਸਾਲ ਦਾ ਇਹ ਰੈਪੂਟੇਸ਼ਨ ਔਰ ਕਿੱਥੇ ਸਾਰੇ ਦਾ ਸਾਰਾ ਜਥਾ ਜਿਹੜਾ ਉਹ ਜੂਝ ਕੇ ਜੂਨ 84 ਦੇ ਵਿੱਚ ਸ਼ਹੀਦ ਹੁੰਦਾ ਹੈ, ਅਕਾਲ ਤਖਤ ਸਾਹਿਬ ਨੂੰ ਡਿਫੈਂਡ ਕਰਦੇ। ਤੇ ਅੱਜ ਕਿਸ ਲੈਵਲ ਤੇ ਜਾ ਕੇ ਇਹ ਲੜਾਈ ਜਿਹੜੀ ਹੈ ਉਹ ਬਣਾ ਦਿੱਤੀ ਗਈ ਹੈ। ਇਸੇ ਤਰ੍ਹਾਂ ਬਾਬਾ ਰਣਜੀਤ ਸਿੰਘ ਢੱਡਰੀਆਂ, ਬੇਸ਼ੱਕ ਉਹਨਾਂ ਦੀ ਇੱਕ ਆਪਣੀ, ਉਹਨਾਂ ਨੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਉਹਨਾਂ ਨੇ ਇੰਪਰੂਵ ਕੀਤਾ ਓਵਰ ਅ ਪੀਰੀਅਡ ਆਫ ਟਾਈਮ, ਪਰ ਕਿੱਥੇ ਉਹਨਾਂ ਦੀ ਜਿਹੜੀ ਆਵਾਜ਼ ਸੀ ਸਿੱਧੀ ਬਾਦਲ ਔਰ ਸਟੇਟ ਦੇ ਵਿਰੁੱਧ ਸੇਧਤ ਸੀ। ਉਹ ਪੂਰੇ ਅੰਮ੍ਰਿਤ ਸੰਚਾਰ ਰਾਹੀਂ 4 ਚੁਫੇਰੇ ਸਿੱਖੀ ਦਾ ਪ੍ਰਚਾਰ ਕਰ ਰਹੇ ਸੀ, ਤੇ ਹੁਣ ਕਿੱਥੇ ਉਹਨਾਂ ਦੀ ਆਵਾਜ਼ ਹੋ ਗਈ ਕਿ ਜੀ ਜਿਹੜਾ ਅਸਲੀ ਮਾਸਟਰਮਾਈਂਡ ਹੈ ਉਹਦੇ ਖਿਲਾਫ ਕੇਸ ਰਜਿਸਟਰ ਕਰੋ। ਸਾਰਾ ਧਿਆਨ ਡਾਈਵਰਟ ਹੋ ਗਿਆ, ਸਿਕਿਉਰਿਟੀ ਤੁਸੀਂ ਲਓਗੇ, ਸਰਕਾਰੀ ਨਹੀਂ ਲੈਣੀ ਪਰਸਨਲ, ਲੇਕਿਨ ਸਿਰ ਤੇ ਇੱਕ ਤਲਵਾਰ ਲਟਕਾ ਦਿੱਤੀ। ਔਰ ਉਹ ਜਿਹੜੇ ਇਸ ਕਿਸਮ ਦੇ ਪਹਾੜੇ ਦੇ ਬੰਦੇ ਜਿਹੜੇ ਕਿ ਇਸਤੇਮਾਲ ਹੋਏ, ਭਾਵੇਂ ਇਮੋਸ਼ਨਲ ਬਲੈਕਮੇਲ ਹੋਇਆ ਜਾਂ ਵੈਸੇ ਪਹਾੜੇ ਤੇ ਨੇ, ਉਹ ਕਹਿ ਰਹੇ ਨੇ ਕਿ ਜੀ ਅਸੀਂ ਦੇਖ ਲਾਂਗੇ ਫਿਰ, ਔਰ ਉਹਨੂੰ ਤੁਸੀਂ ਡਿਫੈਂਡ ਕਰ ਰਹੇ ਹੋ। ਸੋ ਕੁੱਲ ਮਿਲਾ ਕੇ ਜਿਹੜੀ, ਔਰ ਇਹ ਘੱਲੂਘਾਰੇ ਹਫ਼ਤੇ ਤੋਂ 2 ਹਫ਼ਤੇ ਪਹਿਲਾਂ ਇਹ ਸਾਰਾ ਕੁਝ ਵਾਪਰ ਰਿਹਾ। ਸੋ ਜਦੋਂ ਤੁਸੀਂ ਪਾਸਟ ਨਾਲ ਜੋੜ ਕੇ ਦੇਖਦੇ ਹੋ ਫਿਰ ਇਸ ਗੱਲ ਦਾ ਭੁਲੇਖਾ ਨਹੀਂ ਰਹਿੰਦਾ ਹੈ ਕਿ ਕੌਣ ਇਸ ਦੇ ਬਿਹਾਈਂਡ ਹੈ ਔਰ ਗੱਲ ਕਿੱਧਰ ਨੂੰ ਜਾ ਰਹੀ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜੀਆਂ ਖਬਰਾਂ ਨੇ ABVP ਵਰਗਾ ਉਹਨਾਂ ਦਾ ਚੈਲੰਜ ਦੇ ਰਿਹਾ ਹੈ, ਔਰ ਜਿਹੜਾ ਇਹ ਕੋਈ ਕੁਕਰਮ ਕਰਨਗੇ ਉੱਥੇ ਘੱਲੂਘਾਰੇ ਦੇ ਮੌਕੇ ਪਹਿਲਾਂ ਹੀ ਕਰਨਗੇ, ਔਰ ਇਸ ਸਾਰੇ ਦਾ ਬਹਾਨਾ ਅਜੇ ਵਿੱਚ ਦਿਨ ਨੇ, ਕੋਈ ਹੋਰ ਵੀ ਇਸ ਕਿਸਮ ਦੀ ਜਿਹੜੀ ਐਕਟੀਵਿਟੀ ਕੀਤੀ ਜਾ ਸਕਦੀ ਹੈ ਜਿਹਦੇ ਬਹਾਨੇ ਨਾਲ ਇੱਕ ਡਰ ਪੈਦਾ ਕਰਨਗੇ ਤਾਂ ਕਿ ਉੱਥੇ ਈਵਨ ਪਹੁੰਚ ਨਾ ਸਕਣ। ਜੇ ਪਹੁੰਚਣਗੇ ਆਲਰੇਡੀ ਉਹਨਾਂ ਨੇ ਟਾਸਕ ਫੋਰਸ ਤੇ ਦੂਜੇ ਤੀਜੇ ਜਿਹੜੇ ਉਹਨਾਂ ਦੇ, ਜਿਹਨਾਂ ਨੂੰ ਮੈਂ ਗੁੰਡਾ ਹੀ ਕਹਿਣਾ ਕਿਉਂਕਿ ਮੀਡੀਆ ਰਿਪੋਰਟਾਂ ਸੀ ਕਿ ਕਿਵੇਂ ਇਹਨਾਂ ਨੇ ਜਿਹੜੇ ਹਿਸਟਰੀ ਸ਼ੀਟਡ ਲੋਕ ਨੇ ਉਹਨਾਂ ਨੂੰ ਭਰਤੀ ਕੀਤਾ ਹੋਇਆ। ਸੋ ਉਹਨਾਂ ਤੋਂ ਕੁਛ ਨਾ ਕੁਛ ਜਿਹੜਾ ਫਿਰ ਉਹੀ ਕੁਛ ਕਰਾਉਣਗੇ ਜੋ ਪਿਛਲੇ ਘੱਲੂਘਾਰੇ ਹਫ਼ਤੇ ਵੇਲੇ ਮਾਰ ਕੁਟਾਈ ਕਰਕੇ ਕਰਵਾਇਆ। ਸੋ ਇਹ ਗੇਮ ਇਹਨਾਂ ਦੀ ਹੈ। ਇਹ ਸਾਡੀ ਉੱਥੇ ਆਵਾਜ਼ ਉਹ ਧਾਰਮਿਕ ਖਿੱਤੇ 'ਚ, ਧਾਰਮਿਕ ਖੇਤਰ 'ਚ ਹੋਏ, ਸਿਆਸੀ 'ਚ ਹੋਏ, ਉਸ ਨੂੰ ਨਹੀਂ ਖਲੋਣ ਦੇਣਾ ਚਾਹੁੰਦੇ। ਔਰ ਇਹ ਹੁਣ ਅਸੀਂ ਦੇਖਣਾ ਹੈ ਵੀ ਇਹਨਾਂ ਸਾਰਿਆਂ ਨੂੰ ਅਸੀਂ ਕਿਵੇਂ, ਹੁਣ ਜਿਵੇਂ ਅਕਾਲ ਤਖਤ ਨੇ ਜੇ ਦੋਨਾਂ ਧਿਰਾਂ ਨੂੰ ਤਲਬ ਕੀਤਾ ਹੈ, ਇਹ ਵੀ ਇੱਕ ਨਵਾਂ ਸੰਕਟ ਖੜਾ ਕਰ ਦਿੱਤਾ ਹੈ ਕਿ ਵੀ ਜਾਂ ਤੁਸੀਂ
ਤਸਲੀਮ ਕਰੋ ਵੀ ਇਹ ਜਥੇਦਾਰ ਹੈਗੇ ਨੇ, ਇਹਨਾਂ ਨੂੰ ਮੰਨਦੇ ਹੋ। ਜੇ ਰਣਜੀਤ ਸਿੰਘ ਢੱਡਰੀਆਂ ਆਉਂਦੇ ਨੇ ਉਹਨਾਂ ਦੇ ਕਹਿਣ ਤੇ ਫਿਰ ਹੋਏਗਾ ਜੀ ਅਸਲੀ ਜਥੇਦਾਰ ਇਹ ਹੀ ਨੇ, ਕਿਉਂਕਿ ਜਿਹੜੇ ਸਰਬੱਤ ਖਾਲਸਾ ਨੇ ਥਾਪੇ ਨੇ ਉਹ ਖੁੱਲ ਕੇ ਖਲੋ ਗਏ ਨੇ ਢੱਡਰੀਆਂ ਵਾਲਿਆਂ ਦੇ ਨਾਲ। ਤੇ ਜੇ ਤੁਸੀਂ ਨਹੀਂ ਆਂਦੇ ਇਹਨਾਂ ਦੇ ਸੱਦੇ ਤੇ ਫਿਰ ਨਵੀਂ ਡਿਬੇਟ ਸ਼ੁਰੂ ਹੋ ਜਾਏਗੀ ਜੀ ਇਹ ਤਾਂ ਅਕਾਲ ਤਖਤ ਨੂੰ ਡਿਫਾਈ ਕੀਤਾ। ਤੇ ਜੇ ਉਹ ਡਿਫਾਈ ਕਰਦੇ ਨੇ, ਨਹੀਂ ਆਂਦੇ, ਫਿਰ ਕੁਲਦੀਪ ਸਿੰਘ ਵਰਗੇ ਜਿਹੜੇ ਇੱਥੇ ਜਿਨ੍ਹਾਂ ਨੂੰ ਇਹ ਟਾਈਮ ਦਿੱਤਾ ਹੋਇਆ ਉਹਨਾਂ ਨੇ 3 ਜੂਨ ਨੂੰ ਸੱਦਿਆ, ਕਹਿਣਗੇ ਜੀ ਉਹ ਤਾਂ ਢੱਡਰੀਆਂ ਵਾਲਾ ਵੀ ਨਹੀਂ ਮੰਨਦਾ ਉਹਨਾਂ ਜਥੇਦਾਰਾਂ ਨੂੰ। ਮੈਂ ਕਿਉਂ, ਹਾਲਾਂਕਿ ਉਹਨੇ ਆਪਣਾ ਡਿਫੈਂਸ ਕੀਤਾ ਹੋਇਆ। ਸੋ ਕੁੱਲ ਮਿਲਾ ਕੇ ਸਾਨੂੰ ਅੱਗੋਂ ਜਿਹੜੀ ਹੈ ਪਰਤ ਦਰ ਪਰਤ ਉਲਝਾਣ ਦੀ ਲਾਈਨ ਹੈ। ਸੋ ਇਹਨੂੰ ਅਸੀਂ ਕਿਵੇਂ ਇਸ ਸਾਰੇ ਚੋਂ ਬਚ ਸਕਦੇ ਹਾਂ ਇਹ ਸਾਨੂੰ ਹੀ ਦੇਖਣਾ ਪਏਗਾ ਹਰ ਘਟਨਾਕ੍ਰਮ ਦੇ ਮੱਦੇਨਜ਼ਰ। ਸੋ ਇਹਨਾਂ ਦਾ ਵੀਰ ਨਵਰੂਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਰਸਾ ਤਰ੍ਹਾਂ ਬ੍ਰੇਕ ਵਿਊਅਰਸ ਦਸਾਨਾ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।